बिस्मिल्लाहिर्रहमानिर्रहीम। कूक फरीदा कूक तू ज्यों राखा जवार, जब लग टांडा ना गिरे तब लग कूक पुकार। ਲੋ ਜੀ, ਕੂਕ ਪਾਕਿਸਤਾਨ ਕੂਕ ਦੀ ਅੱਜ ਦੀ ਪੰਜਾਬੀ ਬੈਠਕ ਦੇ ਉਚੇਚੇ ਪ੍ਰਾਹੁਣੇ ਜਨਾਬ ਹਾਫਿਜ਼ ਮੁਮਤਾਜ਼ ਮਲਕ ਸਾਹਿਬ ਅਤੇ ਉਹਨਾਂ ਦੇ ਨਾਲ ਬੈਠੇ ਨੇ ਜਨਾਬ ਨਦੀਮ ਇਕਬਾਲ ਬਾਹੂ ਸਾਹਿਬ। ਸਰ ਜੀ ਆਇਆਂ ਨੂੰ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਸੀਂ ਇੱਥੇ ਤੁਹਾਡੇ ਕੋਲ ਆ ਕੇ ਬੜਾ ਅੱਛਾ ਲੱਗ ਰਿਹਾ ਹੈ। ਔਰ ਕੂਕ ਪਾਕਿਸਤਾਨ ਕੂਕ ਕਿਸੇ ਦੇ ਤਾਰੁਫ ਦਾ ਮੁਹਤਾਜ ਨਹੀਂ ਹੈ। ਮੈਂ ਸਮਝਦਾ ਕਿ ਸਾਡੇ ਵਰਗੇ ਤਾਲਬ ਇਲਮਾਂ ਦੀ ਖੁਸ਼ਕਿਸਮਤੀ ਹੈ ਕਿ ਅਸੀਂ ਤੁਹਾਨੂੰ ਵੇਖ ਕੇ ਤੁਹਾਡਾ ਕੰਮ ਅਸੀਂ ਵੇਖ ਕੇ ਬਲਕਿ ਨਾ ਸਿਰਫ ਪੜ੍ਹ ਕੇ ਵੀ ਅਸੀਂ ਬਹੁਤ ਕੁਝ ਇਹਦੇ ਕੋਲੋਂ ਸਿੱਖ ਰਹੇ ਹਾਂ, ਇਸਤਫਾਦਾ ਕਰ ਰਹੇ ਹਾਂ। ਅਸੀਂ ਬੜਾ ਅੱਛਾ ਲੱਗਦਾ ਹੈ ਹਮੇਸ਼ਾ ਹੀ ਜਦੋਂ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਜਾਂ ਤੁਹਾਡਾ ਕੰਮ ਦੇਖੀਦਾ ਹੈ। ਮਾਸ਼ਾਅੱਲਾ ਤੁਸੀਂ ਇਹਨੂੰ ਆਪਣੀ ਸਤਹ 'ਤੇ ਬੜਾ ਇੱਕ ਬਿਹਤਰੀਨ ਕੰਮ ਲੈ ਕੇ ਚੱਲ ਰਹੇ ਹੋ ਤੁਸੀਂ, ਔਰ ਮੇਰੀਆਂ ਦੁਆਵਾਂ ਨੇ ਕਿ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਕਾਮਯਾਬੀ ਔਰ ਬਰਕਤਾਂ ਅਤਾ ਫਰਮਾਏ। ਆਮੀਨ ਆਮੀਨ। ਬੜੀ ਮਿਹਰਬਾਨੀ ਜਨਾਬ ਹਾਫਿਜ਼ ਸਾਹਿਬ। ਅੱਲਾਹ ਤਾਲਾ ਤੁਹਾਨੂੰ ਸੁਖੀ ਰੱਖੇ, ਖੁਸ਼ ਰੱਖੇ। ਤੁਸੀਂ ਵੀ ਆਪਣੇ ਕੰਮ ਨੂੰ ਠੀਕ ਤਰੀਕੇ ਨਾਲ ਕਰ ਰਹੇ ਹੋ। ਖੁਸੂਸਨ ਨਕਾਬਤ ਇੱਕ ਐਸਾ ਸ਼ੁਬਾ ਹੈ ਪੰਜਾਬੀ ਦਾ ਕਿ ਕਿਸੇ ਵੀ ਪ੍ਰੋਗਰਾਮ 'ਚ ਨੂੰ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਵੇਲੇ ਫਿੱਟ ਕੀਤਾ ਜਾ ਸਕਦਾ ਅਤੇ ਲੇਕਿਨ ਐਕਸਪਰਟੀਜ਼ ਹੋਣਾ ਬੜੀ ਅਹਿਮ ਗੱਲ ਹੈ। ਅਗਰ ਐਕਸਪਰਟ ਹੈ ਬੰਦਾ ਅਤੇ ਫਿਰ ਉਹ ਆਉਂਦੇ ਨੇ ਨਾ ਆਪਣੇ ਕੰਮ ਦਾ ਮਾਹਿਰ, ਅਤੇ ਅੱਲਾਹ ਪਾਕ ਨੇ ਤੁਹਾਨੂੰ ਇਸ ਸਿਨਫੇ ਸੁਖਨ 'ਚ ਕਮਾਲ ਅਤਾ ਕੀਤਾ। ਹਸਨੈਨ ਭੱਟੀ ਸਾਹਿਬ, ਤੁਹਾਡੇ ਇੰਨੇ ਖੂਬਸੂਰਤ ਕਲਮਾਤ ਦਾ ਅਲਫਾਜ਼ ਦਾ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਦੇਖੋ, ਇਹ ਕੰਮ ਤਾਂ ਇੱਕ ਸਮੁੰਦਰ ਹੈ ਔਰ ਇਹਨੂੰ ਪੂਰਾ ਕਰਨਾ ਬੜਾ ਔਖਾ ਕੰਮ ਹੈ, ਲੇਕਿਨ ਸੋਹਣੇ ਰੱਬ ਦੇ ਕਰਮ ਦੇ ਨਾਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਹੱਬਤ ਦੀ ਵਜ੍ਹਾ ਤੋਂ ਮੈਂ ਸਮਝਦਾ ਕਿ ਇਹ ਸਿਲਸਿਲਾ ਚੱਲ ਰਿਹਾ। ਅਲਹਮਦੁਲਿਲਾ, ਮੇਰੇ ਮਾਲਿਕ ਦਾ ਕਰਮ ਹੈ ਕਿ ਡਿਊਟੀਆਂ ਲੱਗੀਆਂ ਨੇ ਸਰ, ਅਸੀਂ ਤਾਂ ਪੂਰੀਆਂ ਕਰ ਰਹੇ ਹਾਂ। ਤੁਸੀਂ ਮੁਹੱਬਤ ਕਰਦੇ ਹੋ, ਦੋਸਤ ਪਸੰਦ ਕਰਦੇ ਨੇ, ਅਤੇ ਇਹ ਬੜੀ ਮਿਹਰਬਾਨੀ ਤੁਹਾਡੀ। ਬੜੀ ਮਿਹਰਬਾਨੀ ਜੀ। ਜਨਾਬ ਨਦੀਮ ਇਕਬਾਲ ਬਾਹੂ ਸਾਹਿਬ, ਜਨਾਬ ਵਾਲਾ ਜੀ ਆਇਆਂ ਨੂੰ। ਸਰ ਬਹੁਤ ਸ਼ੁਕਰੀਆ। ਮੈਂ ਬਹੁਤ ਜ਼ਿਆਦਾ ਮਸ਼ਕੂਰ ਹਾਂ ਤੁਹਾਡਾ ਹਸਨੈਨ ਭੱਟੀ ਸਾਹਿਬ, ਤੁਹਾਡਾ ਕੂਕ ਪਾਕਿਸਤਾਨ ਕੂਕ ਦੇ ਪਲੇਟਫਾਰਮ 'ਤੇ ਤੁਸੀਂ ਇੱਕ ਵਾਰੀ ਫਿਰ ਮੈਨੂੰ ਆਪਣੇ ਤਮਾਮ ਜਿਹੜੇ ਤੁਹਾਡੇ ਮੁਹੱਬਤ ਕਰਨ ਵਾਲੇ ਨੇ, ਮੇਰੇ ਸੂਫੀਆ ਦੇ ਕਲਾਮ ਨਾਲ ਔਰ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਕਰਨ ਵਾਲੇ ਨੇ, ਉਹਨਾਂ ਸਾਰੇ ਨਾਲ ਇੱਕ ਵਾਰੀ ਫਿਰ ਮੁਲਾਕਾਤ ਦਾ ਸ਼ਰਫ ਬਖਸ਼ਿਆ। ਬਹੁਤ ਸ਼ੁਕਰੀਆ। ਲੋ ਜੀ, ਸ਼ਰਾਸ ਟਾਊਨ ਦੇ ਵਿੱਚ ਅੱਜ ਦੀ ਪੰਜਾਬੀ ਬੈਠਕ ਔਰ ਇਹਦੇ ਚੋਚੇ ਪ੍ਰਾਹੁਣੇ ਔਰ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨੈਨ ਭੱਟੀ ਤੁਹਾਡੀ ਸੇਵਾ 'ਚ ਹਾਜ਼ਰ ਅਤੇ ਜਾਣ ਵਾਲਾ ਅਸੀਂ ਇਸ ਦੇ ਪ੍ਰੋਗਰਾਮ ਔਰ ਇਸ ਪੰਜਾਬੀ ਬੈਠਕ ਦੇ ਸਿਲਸਿਲੇ ਨੂੰ ਅਗਾਂਹ ਵਧਾਵਾਂਗੇ। ਅਤੇ ਸਰ, ਅੱਜ ਸਭ ਤੋਂ ਪਹਿਲਾਂ ਨਦੀਮ ਇਕਬਾਲ ਬਾਹੂ ਸਾਹਿਬ, ਪੰਜਾਬੀ ਕਲਾਮ ਦੇ ਹਵਾਲੇ ਨਾਲ ਤੁਸੀਂ ਕੀ ਸੁਣਾਓਗੇ? ਬਿਸਮਿਲ੍ਲਾ ਇਸਮ ਅੱਲਾਹ ਦਾ ਐ ਵੀ ਗੇਨਾ ਨਾਲ ਸ਼ਿਫਾਤ ਸਰਵਰੇ ਆਲਮ ਝੁੱਟ ਸੀ ਆਲਮ ਹੱਦੋਂ ਬੇਹੱਦ ਦਰੂਦ ਨਬੀ ਨੂੰ
ਸੁਭਾਨ ਅੱਲਾਹ ਸੁਭਾਨ ਜਿਸ ਦਾ ਏਡ ਪਸਾਰਾ ਵਾਹ 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 ਸੁਭਾਨ ਅੱਲਾਹ ਮੈਂ ਕੁਰਬਾਨ ਤਿਨ੍ਹਾਂ ਦੀ ਬਾਹੂ ਜਿਨਾ ਮਿਲਿਆ ਨਬੀ ਸੋਹਾਰਾ ਮਾਸ਼ਾਅੱਲਾ ਸੁਭਾਨ ਅੱਲਾਹ ਮਾਸ਼ਾਅੱਲਾ ਵਾਹ 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 ਜਜ਼ਾਕੱਲਾ ਜੀ ਜਜ਼ਾਕੱਲਾ। ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਔਰ ਅਦਾਇਗੀ ਬੜੀ ਅੱਛੀ ਹੈ ਔਰ ਹਮਦਨਾਤ ਪੇਸ਼ ਕੀਤੀ ਤੁਸਾਂ। ਅੱਲਾਹ ਪਾਕ ਜਜ਼ਾਏ ਖੈਰ ਅਤਾ ਫਰਮਾਏ। ਤੇ ਅਸੀਂ ਜੀ ਇਸ ਗੱਲਬਾਤ ਨੂੰ ਔਰ ਇਸ ਪੰਜਾਬੀ ਬੈਠਕ ਦੇ ਸਿਲਸਿਲੇ ਨੂੰ ਹੋਰ ਅਗਾਂਹ ਵਧਾਵਾਂਗੇ ਤੇ ਇਸ ਯਾਦਾਂ ਨੂੰ ਤਾਜ਼ਾ ਕਰਾਂਗੇ। ਜਿਹੜਾ ਕੁਛ ਮਾਜ਼ੀ ਦੇ ਨਾਲ ਸਾਡੀਆਂ ਯਾਦਾਂ ਨੇ ਕਿ ਗੁਜ਼ਰਾ ਹੋਇਆ ਵੇਲਾ ਔਰ ਤੁਹਾਡੇ ਵਾਲਦ ਗ੍ਰਾਮੀ ਮੁਹੰਮਦ ਇਕਬਾਲ ਬਾਹੂ ਰਹਿਮਤੁल्लाह ਅਲੈਹ ਜਿਨ੍ਹਾਂ ਨੇ ਨਾ ਇਹ ਕਲਾਮ ਪੜ੍ਹਿਆ ਤੇ ਉਹ ਫਿਰ ਉਹਨਾਂ ਦੇ ਨਾਂ ਦੇ ਨਾਲ ਵੀ ਬਾਹੂ ਲੱਗ ਗਿਆ। ਕਿਉਂਕਿ ਬਜ਼ੁਰਗਾਂ ਦੀ ਬਰਕਤ ਤੇ ਇੰਨੀ ਹੁੰਦੀ ਹੈ ਨਾ ਕਿ ਫਿਰ ਉਹ ਆਂਦੇ ਨੇ ਤੂੰ ਵੀ ਆ ਜਾ ਫਿਰ ਸਾਡੇ ਨਾਲ ਹੀ। ਤੇ ਬੰਦਾ ਕਿਸੇ ਸ਼ਾਇਦ ਦਾ ਵੀ ਮਾਲਕ ਨਾ ਹੋਵੇ, ਕੁਛ ਵੀ ਨਾ ਹੋਵੇ, ਸੁਆਹ ਹੋਵੇ, ਲੇਕਿਨ ਉਹਨੂੰ ਸੋਨਾ ਵਲੀ ਦੀ ਨਿਗਾਹ ਬਣਾ ਦਿੰਦੀ ਹੈ। ਕੀ ਬਾਤ ਹੈ, ਬਹੁਤ ਸੋਹਣੀ ਗੱਲ ਤੇ ਇਹ ਕਰਮ ਹੈ ਜੀ। ਔਰ ਨੇਕ ਲੋਕਾਂ ਦੀ ਸੰਗਤ ਜਿਹੜੀ ਹੈ ਨਾ ਔਰ ਉਹਦਾ ਇਖਤਿਆਰ ਕਰਨਾ ਇਹ ਬੜਾ ਹੀ ਵੱਡਾ ਬਾਇਸੇ ਅਮਰ ਔਰ ਬਾਇਸੇ ਸਾਦਤ ਹੈ। ਤੇ ਸੋ ਹਜ਼ਰਤ ਮੁਹੰਮਦ ਇਕਬਾਲ ਬਾਹੂ ਰਹਿਮਤੁल्लाह ਅਲੈਹ ਨੇ ਉਸ ਸੰਗਤ ਦੇ ਵਿੱਚ ਹਿੱਸਾ ਪਾਇਆ ਔਰ ਕਲਾਮ ਬਾਹੂ ਪੜ੍ਹਿਆ ਔਰ ਫਿਰ ਪੂਰੀ ਦੁਨੀਆ 'ਚ ਉਹਨਾਂ ਦਾ ਨਾਮ ਵੱਜਿਆ, ਫੈਜ਼ ਆਮ ਹੋਇਆ। ਬਾਕੀ ਕਲਾਮ ਵੀ ਪੜ੍ਹਿਆ ਲੇਕਿਨ ਉਹਨਾਂ ਦੀ ਮਸ਼ਹੂਰੀ ਹਜ਼ਰਤ ਬਾਹੂ ਦੇ ਹਵਾਲੇ ਨਾਲ ਹੋਈ। ਤੇ ਜਨਾਬ ਹਾਫਿਜ਼ ਮੁਮਤਾਜ਼ ਮਲਕ ਸਾਹਿਬ, ਤੁਸੀਂ ਇਸ ਹਵਾਲੇ ਨਾਲ ਆਪਣੀਆਂ ਯਾਦਾਂ ਨੂੰ ਕਿੰਝ ਤਾਜ਼ਾ ਕਰੋਗੇ? ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਇਕਬਾਲ ਬਾਹੂ ਸਾਹਿਬ ਨਾਲ ਬਹੁਤ ਸਾਰੀਆਂ ਯਾਦਾਂ ਨੇ, ਬੜੇ ਮੁਹੱਬਤ ਵਾਲੇ ਪਿਆਰ ਵਾਲੇ ਸਿਲਸਿਲੇ ਨੇ। ਕਿਹੜੇ ਕਿਹੜੇ ਤੁਹਾਨੂੰ ਦਸੀਏ। ਇੱਕ ਇੰਤਹਾਈ ਖੂਬਸੂਰਤ ਔਰ ਪਿਆਰਾ ਇਨਸਾਨ। ਔਰ ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਹਸਨੈਨ ਪੱਟੀ ਸਾਹਿਬ ਕਿ ਸੰਗਤ ਜਿਹੜੀ ਔਰ ਸੋਹਬਤ ਇਹ ਬੜੀ ਚੀਜ਼ ਹੈ ਸਰ। ਅਸੀਂ ਚੂੰਕਿ ਤੁਹਾਨੂੰ ਪਤਾ ਹੈ ਨਿਸਬਤ ਵਾਲੇ ਲੋਕ ਹਾਂ ਤੇ ਸਾਨੂੰ ਇਹ ਨਿਸਬਤ ਨਾਲ ਬੜਾ ਪਿਆਰ ਔਰ ਬੜੀ ਮੁਹੱਬਤ ਹੈ। ਅਸਲ ਵਿੱਚ ਇਹ ਨਿਸਬਤ ਬੜਾ ਕੁਛ ਜੀ ਮਾਸ਼ਾਅੱਲਾ। ਤੇ ਬੁਰੇ ਬੰਦੇ ਦੀ ਸੋਹਬਤ ਯਾਰੋ ਜਿਵੇਂ ਦੁਕਾਨ ਲੋਹਾਰਾ, ਭਾਵੇਂ ਕੱਪੜੇ ਕੁੰਝ ਬਈਏ ਚਿੰਕਾ ਪੈਨ ਹਜ਼ਾਰਾਂ। ਤੇ ਚੰਗੇ ਬੰਦੇ ਦੀ ਸੋਹਬਤ ਇੰਜੇ ਜਿਵੇਂ ਦੁਕਾਨ ਅਤਾਰਾ, ਸੌਦਾ ਭਾਵੇਂ ਲਈਏ ਨਾ ਲਈਏ ਬੁੱਲੇ ਹੋਣ ਹਜ਼ਾਰਾਂ। ਵਾਹ। ਇਹ ਤੇ ਬਾਬਿਆਂ ਦੇ ਨਾਲ ਮੁਹੱਬਤ ਕਰਨ ਵਾਲਾ ਬੰਦਾ, ਸਿਰਫ ਜਿਹੜਾ ਉਹਨਾਂ ਨੂੰ ਅਕੀਦਤ ਕਰਦਾ, ਮੁਹੱਬਤ ਕਰਦਾ ਹੈ, ਉਹਨਾਂ ਤੇ ਬੜਾ ਦੋਸਤੋਂ ਦੇ ਰੱਬ ਦਾ ਕਰਮ ਹੁੰਦਾ ਹੈ ਕਿ ਉਹਦੇ ਨੇਕ ਬੰਦਿਆਂ ਦੇ ਨਾਲ ਉਹ ਬੰਦਾ ਮੁਹੱਬਤ ਕਰਦਾ ਤੇ ਅੱਲਾਹ ਤਾਲਾ ਉਹਦੇ ਬੇੜੇ ਪਾਰ ਕਰ ਦਿੰਦਾ ਹੈ। ਤੇ ਇਕਬਾਲ ਬਾਹੂ ਸਾਹਿਬ ਜਿਹੜੇ ਨੇ ਸਰ, ਉਹਨਾਂ ਤੇ ਮਾਲਕ ਦਾ ਇੰਨਾ ਕਰਮ ਹੋਇਆ ਕਿ ਉਹਨਾਂ ਆਪਣੀ ਖੂਬਸੂਰਤ ਆਵਾਜ਼ ਦਾ ਇਸਤੇਮਾਲ ਉਹਨਾਂ ਨੇ ਅਰਫਾਨਾ ਕਲਾਮ ਵਾਸਤੇ ਕੀਤਾ ਔਰ ਬੇਸ਼ੁਮਾਰ ਚੀਜ਼ਾਂ ਉਹਨਾਂ ਨੇ ਗਾਈਆਂ। ਲੇਕਿਨ ਜਿਹੜੀ ਸ਼ੋਹਰਤ ਮਿਲੀ ਉਹਨਾਂ ਨੂੰ ਉਹ ਕਲਾਮੇ ਬਾਹੂ ਤੋਂ ਮਿਲੀ ਹੈ। ਔਰ ਜਦੋਂ ਇਹ ਨਿਸਬਤ ਅਤਾ ਹੋਈ ਹੈ ਫਿਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਨਾਂ ਦੇ ਡੰਕੇ ਵੱਜੇ ਨੇ। ਨਦੀਮ ਇਕਬਾਲ ਸਾਹਿਬ ਵੀ ਗਵਾਹ ਨੇ, ਤੁਹਾਨੂੰ ਮੈਨੂੰ ਸਾਰਿਆਂ ਨੂੰ ਪਤਾ ਹੈ ਕਿ ਇਕਬਾਲ ਬਾਹੂ ਸਾਹਿਬ ਪਾਕਿਸਤਾਨ ਦੇ ਐਸੇ ਸਫੀਰ ਸਨ ਕਿ ਜਿਹੜੇ ਆਪਣੇ ਅਰਫਾਨਾ ਕਲਾਮ ਨੂੰ ਲੈ ਕੇ ਉਹਨਾਂ ਨੇ ਪੂਰੀ ਦੁਨੀਆ ਭੇਜੀ ਹੈ ਸਰ। ਪੂਰੀ ਦੁਨੀਆ ਦੇ ਉਹਨਾਂ ਨੇ ਦੌਰੇ ਕੀਤੇ ਨੇ ਔਰ ਅਰਫਾਨਾ ਕਲਾਮ ਨੂੰ ਉਹਨਾਂ ਨੇ ਮਾਸ਼ਾਅੱਲਾ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਸੁਣਾਇਆ। ਔਰ ਸਾਡਾ ਉਹ ਫਖਰ ਨੇ, ਸਾਡਾ ਉਹ ਮਾਣ ਨੇ। ਔਰ ਹਮੇਸ਼ਾ ਇਸ ਤਾਲੁਕ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਮੁਹੰਮਦ ਇਕਬਾਲ ਬਾਹੂ ਸਾਹਿਬ ਨਾਲ ਵੀ ਬੜਾ ਅੱਛਾ ਤਾਲੁਕ, ਮੁਹੱਬਤ ਵਾਲਾ। ਔਰ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਸਾਨੂੰ ਨਦੀਮ ਇਕਬਾਲ ਬਾਹੂ ਸਾਹਿਬ ਅਤਾ ਕਰ ਦਿੱਤੇ ਨੇ। ਬਹੁਤ ਵਧੀਆ ਜੀ, ਬਹੁਤ ਸੋਹਣੀ ਤੁਸੀਂ ਗੱਲ ਕੀਤੀ। ਔਰ ਮੈਂ ਤੇ ਸਮਝਦਾ ਹਾਂ ਕਿ ਚੌਂਕਿ ਉਹ ਸੰਗਤ ਜਿਹੜੀ ਇਹਨਾਂ ਦੇ ਬਜ਼ੁਰਗਾਂ ਨੇ ਇਖਤਿਆਰ ਕੀਤੀ ਕਲਾਮ ਦੀ ਸ਼ਕਲ ਦੇ ਅੰਦਰ, ਉਹ ਫੈਜ਼ ਦਾ ਇੱਕ ਤਸਲਸਲ ਜਨਾਬ ਨਦੀਮ ਇਕਬਾਲ ਬਾਹੂ ਸਾਹਿਬ ਸਾਡੇ ਸਾਹਮਣੇ ਮੌਜੂਦ ਨੇ। ਔਰ ਉਸੇ ਹੀ ਸੁਨੇਹਾ
ਜਿਹੜਾ ਕਿ ਉਹ ਬਜ਼ੁਰਗਾਂ ਦਾ ਸੀ ਉਸ ਨੂੰ ਲੈ ਕੇ ਅਗਾਂਹ ਟੁਰ ਰਹੇ ਨੇ। ਤੇ ਸਾਡੀ ਇਹਨਾਂ ਲਈ ਦੁਆ ਵੀ ਹੈ, ਉਮੀਦਾਂ ਵੀ ਨੇ ਇਹਨਾਂ ਕੋਲ ਤਵੱਕੋ ਹੋਵੇ ਕਿ ਇਨਸ਼ਾ ਅੱਲਾਹ ਤਾਲਾ ਇਹ ਇਸ ਸਿਲਸਿਲੇ ਨੂੰ ਹੋਰ ਅਗਾਂਹ ਵਧਾਉਣਗੇ, ਇਹਨੂੰ ਤਰੱਕੀ ਦੇਣਗੇ। ਇਨਸ਼ਾਅੱਲਾ। ਔਰ ਮੈਂ ਇਹ ਦੇਖਣਾ ਵਾਂ ਆਪ ਸਾਹਿਬ ਇਹ ਰਿਆਜ਼ਤ ਵੀ ਮਾਸ਼ਾਅੱਲਾ ਕਰਦੇ ਨੇ ਬਹੁਤ ਜ਼ਿਆਦਾ। ਮੈਨੂੰ ਇਹਨਾਂ ਇੱਕ ਦਫਾ ਦੱਸਿਆ ਸੀ ਪਿਛਲੀ ਮੀਟਿੰਗ ਦੇ ਵਿੱਚ, ਜੀ ਕੁਝ ਸਾਲ ਪਹਿਲਾਂ ਹੋਈ ਸੀ, ਤੇ ਇਹਨਾਂ ਕਿਹਾ ਸੀ ਮੈਂ ਬੜੀ ਰਿਆਜ਼ਤ ਕੀਤੀ ਹੈ। ਜੀ ਤੇ ਦੇਖੋ ਜ਼ਾਹਿਰ ਹੈ ਬਜ਼ੁਰਗਾਂ ਦਾ ਕਲਾਮ ਔਰ ਉਹਦੇ 'ਚ ਮੁਹੱਬਤ ਦਾ ਅੰਸਰ ਤੇ ਫਿਰ ਨਾਲ ਉਹਦੀ ਮਿਹਨਤ ਤੇ ਰਿਆਜ਼ਤ, ਕਿਆ ਹੀ ਬਾਤ ਹੈ। ਸਰ ਤੁਸੀਂ ਜਿਹੜੀ ਨਾ ਤੁਹਾਨੂੰ ਦੱਸੀ ਹੈ ਨਾ 2 ਸਾਲ ਪਹਿਲਾਂ 3 ਸਾਲ ਪਹਿਲਾਂ ਰਿਆਜ਼ਤ, ਬਸ ਇਹਨਾਂ ਨੇ ਉਹੀ ਕੀਤੀ ਹੈ। ਮੈਨੂੰ ਤਾਂ ਲੱਗਦਾ ਉਸ ਤੋਂ ਬਾਅਦ ਤੇ ਫਿਰ ਇਹ ਹੋਣਾ। ਚਲੋ ਜੀ, ਅਸੀਂ ਤੇ ਇਹਨਾਂ ਦੀ ਜਿਹੜੀ ਰਿਆਜ਼ਤ ਹੈ ਉਹ ਜਿਹੜੀ ਇਹਨਾਂ ਕੀਤੀ, ਉਹਨਾਂ ਦੇ ਨਾਲ ਅੱਲਾਹ ਪਾਕ ਨੇ ਇਹਨਾਂ ਦੇ ਗਲੇ 'ਚ ਬਰਕਤ ਪਾਈ। ਨਹੀਂ ਜੀ, ਕਿਉਂਕਿ ਮੇਰੇ ਤੁਹਾਨੂੰ ਪਤਾ ਦੋਸਤ ਵੀ ਨੇ, ਔਰ ਫਿਰ ਮੈਂ ਨਾ ਗੱਲ ਆਈ ਜਿਹੜੀ ਹੈ ਨਾ ਉਹਨੂੰ ਐਵੇਂ ਦਾ ਜਾਣਦੇ ਆ, ਮੂੰਹ ਆਈ ਬਾਤ ਨਾ ਰਹਿੰਦੀ ਏ। ਇਸ ਲਈ ਫਿਰ ਮੈਂ ਕਿਹਾ ਵੀ ਉਹਨੇ ਜ਼ਰੂਰ ਦੱਸਣਾ। ਬਾਕੀ ਮਿਹਨਤ ਕਰ ਰਹੇ ਨੇ ਅਲਹਮਦੁਲਿਲਾ, ਔਰ ਅਸੀਂ ਤੇ ਇਹਨਾਂ ਨੂੰ ਵੇਖ ਕੇ ਖੁਸ਼ ਹਾਂ, ਔਰ ਹਮੇਸ਼ਾ ਇਹੀ ਤਰਲਾ ਕਰਦੇ ਹਾਂ। ਬਲਕਿ ਇਹ ਤੁਹਾਡੀ ਮੇਰੀ ਸਾਰਿਆਂ ਦੀ ਖਾਹਿਸ਼ ਹੈ ਕਿ ਉਸੇ ਤਰ੍ਹਾਂ ਅਸੀਂ ਵੀ ਇਹਨਾਂ ਨੂੰ, ਜਿਸ ਤਰ੍ਹਾਂ ਜਿਵੇਂ ਵੱਡੇ ਸਟੇਜਾਂ ਤੇ, ਜਿਵੇਂ ਵੱਡੀਆਂ ਸਕਰੀਨਾਂ ਤੇ ਅਸੀਂ ਇਕਬਾਲ ਬਾਹੂ ਸਾਹਿਬ ਨੂੰ ਦੇਖਦੇ ਸਾਂ, ਉਸੇ ਤਰ੍ਹਾਂ ਅਸੀਂ ਇਹਨਾਂ ਨੂੰ ਵੀ ਦੇਖਣੇ ਆ ਇਨਸ਼ਾਅੱਲਾ। ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਮੇਰੇ ਨਾਲ ਇੱਕ ਰੇਡੀਓ ਪ੍ਰੋਗਰਾਮ ਕੀਤਾ, ਇੱਕ ਨਹੀਂ ਬਲਕਿ ਫਿਰ ਸਾਨੂੰ 2 ਪ੍ਰੋਗਰਾਮ ਕਰਨੇ ਪਏ। 2-2 ਘੰਟੇ ਦੇ ਅਸੀਂ 2 ਪ੍ਰੋਗਰਾਮ ਕੀਤੇ ਨੇ, ਲੇਕਿਨ ਉਹ ਵੀ ਥੋੜੇ ਪੈ ਗਏ ਨੇ ਸਾਨੂੰ ਕਿ ਅਸੀਂ ਇਹਨਾਂ ਦਾ ਕਲਾਮ, ਇਹਨਾਂ ਦੀਆਂ ਗੱਲਾਂ, ਇਕਬਾਲ ਬਾਹੂ ਸਾਹਿਬ ਦੀ ਸ਼ਖਸੀਅਤ ਤੇ ਫਨ ਤੇ ਅਸੀਂ ਗੱਲਾਂ ਬਾਤਾਂ ਕੀਤੀਆਂ। ਤੇ ਉਹ 4 ਘੰਟੇ ਯਾਨੀ ਕਿ ਅਸੀਂ ਪ੍ਰੋਗਰਾਮ ਕੀਤਾ, ਲੇਕਿਨ ਉਹ ਵੀ ਥੋੜਾ ਪੈ ਗਿਆ ਕਿ ਦਿਲ ਕਰਦਾ ਹੈ ਕਿ ਇਹ ਪੜ੍ਹਦੇ ਰਹਿਣ ਔਰ ਅਸੀਂ ਸੁਣਦੇ ਰਹੀਏ। ਤੇ ਬਿਸਮਿਲ੍ਲਾ ਜੀ। ਕੋਈ ਅੱਛਾ ਜੀ, ਆਪਣਾ ਨਦੀਮ ਇਕਬਾਲ ਬਾਹੂ ਸਾਹਿਬ, ਇਹ ਦੱਸੋ ਕਿ ਤੁਸੀਂ ਹੁਣ ਤੱਕ ਪਾਕਿਸਤਾਨ ਦੇ ਔਰ ਆਜ਼ਾਦ ਕਸ਼ਮੀਰ ਦੇ ਕਿਹੜੇ ਸ਼ਹਿਰਾਂ 'ਚ ਜਾ ਚੁੱਕੇ ਹੋ, ਕਲਾਮ ਪੜ੍ਹ ਚੁੱਕੇ ਹੋ? ਇਹ ਜ਼ਰਾ ਕੋਈ ਇਸ ਬਾਰੇ 'ਚ ਆਪਣੀ ਸਾਨੂੰ ਚਾਨਣ ਪਾਓ। ਸਰ ਮੈਂ ਕਮਾਲੀਆ ਲਾਹੌਰ, ਮਤਲਬ ਲਾਹੌਰ ਦੇ ਵਿੱਚ ਤੇ ਬੇਸ਼ੁਮਾਰ ਜਿਹੜਾ ਕਸ਼ਮੀਰ ਦੇ ਵਿੱਚ ਮੈਂ ਹੁਣੇ ਮੁਖਤਲਿਫ ਸ਼ਹਿਰ ਜਿਹੜੇ ਮੈਨੂੰ ਹੁਣੇ ਐਗਜ਼ੈਕਟ ਉਹਨਾਂ ਦਾ ਨਾਂ ਦਾ ਕੋਟਲੀ, ਮੀਰਪੁਰ ਵਗੈਰਾ ਇਸ ਪਾਸੇ, ਹਾਂਜੀ। ਤੇ ਜਿਹੜਾ ਬਾਕਾਇਦਾ ਹੁਣ ਲੈ ਕੇ ਚੱਲਿਆ, ਪਹਿਲੇ ਤੇ ਵਾਲਿਦ ਸਾਹਿਬ ਨਾਲ ਮੈਂ ਜਾਂਦਾ ਰਿਹਾ, ਮਗਰ ਹੁਣ ਚੂੰਕਿ ਆਪ ਜਾਣ ਦਾ ਇਤਫਾਕ ਹੋਇਆ ਔਰ ਹੁਣ ਮੈਂ ਆਪ ਜਾ ਰਿਹਾ, ਤੇ ਮੈਨੂੰ ਕੋਟ ਰਾਧਾ ਕਿਸ਼ਨ ਇਧਰ ਸਰ ਕਸੂਰ, ਔਰ ਉਸ ਤੋਂ ਬਾਅਦ ਗੁਜਰਾਂਵਾਲਾ, ਸਿਆਲਕੋਟ, ਹਾਫਿਜ਼ਾਬਾਦ, ਵਜ਼ੀਰਾਬਾਦ, ਗੁਜਰਾਤ, ਮਤਲਬ ਇਹ ਇਲਾਕੇ ਤੇ ਮੇਰੀਆਂ ਅੱਖਾਂ ਵੇਖੇ ਨੇ ਕਈ ਦਫਾ। ਤੇ ਇਸ ਤੋਂ ਇਲਾਵਾ ਮਾਸ਼ਾਅੱਲਾ ਹੋਰ ਵੀ ਬਹੁਤ ਜ਼ਿਆਦਾ ਇਸਲਾਮਾਬਾਦ, ਹਾਂਜੀ, ਰਾਵਲਪਿੰਡੀ, ਪਿਛਲੇ ਇਸਲਾਮਾਬਾਦ, ਰਾਵਲਪਿੰਡੀ ਤੁਹਾਡੇ ਪ੍ਰੋਗਰਾਮ ਦੀ ਆਵਾਜ਼ ਸੁਣਾਈ ਗਈ ਹੈ। ਉੱਥੇ ਮੈਂ ਕਈ ਦਫਾ ਮੈਂ ਗਿਆ। ਪਿੰਡੀ ਇਸਲਾਮਾਬਾਦ ਤੁਸੀਂ ਕਾਫੀ ਦਫਾ ਪ੍ਰੋਗਰਾਮ ਕੀਤੇ ਨੇ, ਔਰ ਬਲਕਿ ਉੱਥੇ FM 99.5 ਉਹ ਵੀ ਮੈਂ ਜਿਹੜਾ ਪੰਜਾਬ ਰੰਗ ਦਾ ਯਾਨੀ, ਅੱਛਾ ਉੱਥੇ ਵੀ ਗਿਆ ਹੈ? ਹਾਂਜੀ, ਉਧਰ ਵੀ ਮੈਂ ਪਰਫਾਰਮ ਕਰ ਚੁੱਕਿਆ। ਠੀਕ ਹੈ। ਤੇ ਚਲੋ ਜੀ, ਇਹ ਸਿਲਸਿਲਾ ਅਗਾਂਹ ਚੱਲ ਰਿਹਾ ਹੈ। ਤੇ ਅੱਜ ਹੁਣ ਅਸੀਂ ਤੁਹਾਡੇ ਕੋਲ ਹੋਰ ਜਿਹੜਾ ਕਲਾਮ ਸੁਣਨਾ ਹੈ, ਉਹਦੇ ਵਿੱਚੋਂ ਫਿਰ ਤੁਸੀਂ ਕੀ ਅਗਾਂਹ ਫਿਰ? ਸਰ ਮੈਂ ਸ਼ਾਹ ਹੁਸੈਨ ਸਾਹਿਬ ਦੀ ਕਾਫੀ ਮੇਰੀ ਖਾਹਿਸ਼ ਹੈ ਕਿ ਮੈਂ ਉਹ ਪੇਸ਼ ਕਰਾਂ। ਜ਼ਰੂਰ ਜੀ, ਜ਼ਰੂਰ। ਚਲੋ ਜੀ ਤੁਸੀਂ। ਅੱਛਾ। ਮਾਏ ਨੀ ਮੈਂ ਕਿਨੂੰ ਆਖਾਂ, ਮਾਏ ਨੀ ਮੈਂ ਕਿਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ, ਮਾਏ ਨੀ ਮੈਂ ਕਿਨੂੰ ਆਖਾਂ, ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ, ਦੁੱਖਾਂ ਦੀ ਰੋਟੀ
ਦਾ ਸਾਲਣ ਆਹੀ ਦਾ ਬਾਲਣ ਬਾਲਨੀ ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਮਾਏ ਨੀ ਮੈਂ ਕਿਨੂੰ ਆਖਾਂ ਤੂੰ ਆ ਤੂੰ ਹੈ ਮੇਰੇ ਮੁਰਸ਼ਿਦ ਵਾਲਾ ਤੂੰ ਆ ਤੂੰ ਹੈ ਮੇਰੇ ਮੁਰਸ਼ਿਦ ਵਾਲਾ ਜਾ ਭੋਲਾ ਤਾਲਨੀ ਮਾਏ ਨੀ ਮੈਂ ਕਿਨੂੰ ਆਖਾਂ ਜੰਗਲ ਬੇਲੇ ਵਾਹ ਫਿਰਾਂ ਢੂੰਡੇ ਦੀ ਜੰਗਲ ਬੇਲੇ ਫਿਰਾਂ ਢੂੰਡੇ ਦੀ ਅਜੇ ਨਾ ਪਾਇਓ ਲਾਲਨੀ ਮਾਏ ਨੀ ਮੈਂ ਕਿਨੂੰ ਆਖਾਂ ਕਹੇ ਹੁਸੈਨ ਫਕੀਰ ਨਿਮਾਣਾ ਕਹੇ ਹੁਸੈਨ ਫਕੀਰ ਨਿਮਾਣਾ ਸ਼ੌ ਮਿਲੇ ਤਾਂ ਥੀ ਨਿਹਾਲਨੀ ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਮਾਏ ਨੀ ਮੈਂ ਕਿਨੂੰ ਵਾਹ 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 ਬਹੁਤ ਵਧੀਆ ਜੀ, ਬਹੁਤ ਵਧੀਆ, ਮਾਸ਼ਾਅੱਲਾ। ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ, ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਨ ਆਹੀਂ ਦਾ ਬਾਲਨ ਬਾਲ ਨਹੀਂ, ਤੇ ਜੰਗਲ ਬੇਲੇ ਫਿਰਾਂ ਮੈਂ ਡਢੂੰਦੀ ਅਜੇ ਨਾ ਪਾਇਓ ਲਾਲ ਨਹੀਂ। ਕਹੇ ਹੁਸੈਨ ਫਕੀਰ ਨਿਮਾਣਾ ਸ਼ੌਕ ਮਿਲੇ ਤਾਂ ਥੀਵਾਂ ਨਿਹਾਲ ਨਹੀਂ। ਵਾਹ ਵਾਹ ਕਿਆ ਬਾਤ ਹੈ ਜੀ। ਰੱਬ ਦੀ ਮਾਰਫਤ ਦੀ ਗੱਲ ਹੋਵੇ ਤੇ ਵਲੀਆਂ ਦਾ ਕਲਾਮ ਹੋਵੇ ਤੇ ਫਿਰ ਸਮਝ ਤੇ ਆਉਂਦੀ ਹੈ ਨਾ ਕਿ ਵਜੇ ਅੱਲਾ ਵਾਲੀ ਤਾਰ, ਵਜੇ ਮੁਰਸ਼ਦ ਵਾਲੀ ਤਾਰ। ਤੇ ਦੇਖੋ ਉਹ ਜਿਹੜੀ ਅੱਲਾ ਵਾਲੀ ਤਾਰ ਹੈ ਉਹਦਾ ਸਾਨੂੰ ਪਤਾ ਕਿੱਥੋਂ ਲੱਗਦਾ ਹੈ? ਸ਼ਾਹ ਹੁਸੈਨ ਲਾਹੌਰੀ ਕੋਲ, ਬਾਬਾ ਜੀ ਬੁੱਲੇ ਸ਼ਾਹ ਕੋਲ, ਬਾਬਾ ਜੀ ਵਾਰਿਸ ਸ਼ਾਹ ਸਾਹਿਬ ਕੋਲ, ਬਾਬਾ ਜੀ ਖਾਜਾ ਗੁਲਾਮ ਫਰੀਦ ਕੋਲ, ਬਾਬਾ ਜੀ ਪੀਰ ਮੇਹਰ ਅਲੀ ਸ਼ਾਹ ਸਾਹਿਬ ਕੋਲ, ਬਾਬਾ ਜੀ ਪੀਰ ਸੈयद ਨਸੀਰੁद्दीन ਨਸੀਰ ਸ਼ਾਹ ਸਾਹਿਬ ਕੋਲ। ਵਾਹ ਤੇ ਇਹ ਸਿਲਸਿਲਾ ਹੀ ਐਸਾ ਹੈ
ਕਿ ਇਹਦੇ ਵਿੱਚ ਬੰਦਾ ਜਿੰਨਾ ਗਹਿਰਾਈ ਵਿੱਚ ਡੁੱਬਦਾ ਜਾਂਦਾ ਹੈ ਲੇਕਿਨ ਤਰਦਾ ਜਾਂਦਾ ਹੈ ਤਰਦਾ ਜਾਂਦਾ ਹੈ। ਬੇਸ਼ੱਕ ਬੇਸ਼ੱਕ ਬੇਸ਼ੱਕ। ਇਹ ਉਹ ਟੁੱਬੀ ਏ ਜਿੱਥੇ ਡੁੱਬਦਾ ਥੱਲੇ ਨੂੰ ਹੈ ਲੇਕਿਨ ਤੈਰਾਕੀ ਉਤਾਂ ਨੂੰ ਹੈ। ਵਾਹ 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 ਵਾਹ। ਤੇ ਇਹ ਕਿਉਂਕਿ ਇਹ ਮਾਰਫਤ ਦੀ ਟੁੱਬੀ ਹੈ। ਬੇਸ਼ੱਕ ਬੇਸ਼ੱਕ। ਤੇ ਬਸ ਅਸੀਂ ਤੇ ਇੰਨਾ ਵੀ ਕਹਿੰਦੇ ਹਾਂ ਕਿ ਮੈਂ ਅਕਸਰ ਕਹਿਣਾ ਹੁੰਦਾ ਕਿ ਆਰਫ ਬਿੱਲਾ ਔਰ ਸੂਫੀ ਦਾ ਜਿਹੜਾ ਕਲਾਮ ਹੈ ਨਾ, ਚੂँਕਿ ਉਹਦੇ ਹਾਲ ਦਾ ਕਲਾਮ ਹੁੰਦਾ ਹੈ, ਉਸ ਨੂੰ ਸੁਣ ਕੇ ਇਨਸਾਨ ਅਗਰ ਪਰਖੇ ਔਰ ਉਸ ਨੂੰ ਤਵੱਜੋ ਨਾ ਸੁਣੇ ਤੇ ਸਮਝੋ ਤੁਸੀਂ ਰੱਬ ਦੀ ਮਾਰਫਤ ਹਾਸਲ ਕਰਨ ਦਾ ਇੱਕ ਅੱਛਾ ਜ਼ਰੀਆ ਚੁਣ ਲਿਆ। ਬੇਸ਼ੱਕ 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 ਬੇਸ਼ੱਕ। ਤੇ ਅੱਲਾ ਤੌਫੀਕ ਬਖਸ਼ੇ ਜੀ ਸਭ ਨੂੰ। ਅਸੀਂ ਇਸ ਸਿਲਸਿਲੇ ਨੂੰ ਹੋਰ ਅਗਾਂਹ ਟੋਰਾਂਗੇ ਤੇ ਜਨਾਬ ਨਦੀਮ ਇਕਬਾਲ ਬਾਊ ਸਾਹਿਬ ਕੋਲ ਮੈਂ ਪੁੱਛਣਾ ਚਾਹਾਂਗਾ, ਸਰ ਤੁਸੀਂ ਆਪਣੇ ਵਾਲਦੇ ਗ੍ਰਾਮੀ ਮੁਹੰਮਦ ਇਕਬਾਲ ਬਾਹੂ ਰਹਿਮਤੁल्लाह ਅਲੈਹ ਦੇ ਨਾਲ ਇਹ ਕਿਹੜੀ ਥਾਵਾਂ ਤੇ ਗਏ ਹੋ ਪਾਕਿਸਤਾਨ ਦੇ ਅੰਦਰ? ਕਿਆ ਪਾਕਿਸਤਾਨ ਤੋਂ ਬਾਹਰ ਵੀ ਕਦੀ ਗਏ ਸੋ ਉਹਨਾਂ ਦੇ ਨਾਲ? ਜੀ ਬਿਲਕੁਲ। ਮੈਂ ਪਾਕਿਸਤਾਨ ਦੇ ਵਿੱਚ ਬਹੁਤ ਯਾਨੀ ਮੋਸਟਲੀ ਮੈਂ ਹੀ ਨਾਲ ਜਾਂਦਾ ਸੀ ਤੇ ਜੋ ਪਾਕਿਸਤਾਨ ਤੋਂ ਬਾਹਰ ਵੀ ਮੈਂ ਅਲਹਮਦੁਲਿਲਾ ਅੱਲਾਹ ਤਾਲਾ ਨੇ ਇਜ਼ਾਜ਼ ਬਖਸ਼ਿਆ, ਮੈਂ ਇੰਡੀਆ ਮੈਂ ਗਿਆ, ਫਿਰ ਯੂਰਪ ਦਾ ਮੈਂ ਟੂਰ ਕੀਤਾ ਅਲਹਮਦੁਲਿਲਾ ਵਾਲਿਦ ਸਾਹਿਬ ਦੇ ਨਾਲ। ਇੰਡੀਆ ਦੇ ਵਿੱਚ ਜਲੰਧਰ, ਲੁਧਿਆਣਾ, ਦਿੱਲੀ, ਚੰਡੀਗੜ੍ਹ, ਭੋਪਾਲ ਔਰ ਮਤਲਬ ਜਲੰਧਰ, ਲੁਧਿਆਣਾ, ਮਤਲਬ ਅੰਮ੍ਰਿਤਸਰ ਜਿਹੜਾ ਸਾਡਾ ਆਬਾਈ ਜਿਹੜਾ ਤੁਹਾਡਾ ਆਬਾਈ ਇਲਾਕਾ ਇਲਾਕਾ ਸੀ, ਵੀ ਬੜੀ ਉਹ ਵੀ ਗੱਲ ਸੀ। ਬੜੀ ਗੱਲ। ਅੱਛਾ ਇਹ ਦੱਸੋ ਜਿਹੜੇ ਉੱਥੇ ਇਕੱਠ ਹੁੰਦੇ ਸਨ ਅੰਮ੍ਰਿਤਸਰ, ਚੰਡੀਗੜ੍ਹ ਜਾਂ ਜਿੱਥੇ ਵੀ ਤੁਸੀਂ ਇਹ ਕਲਾਮ ਸੁਣਾਉਂਦੇ ਹਨ ਹਜ਼ਰਤ ਮੁਹੰਮਦ ਇਕਬਾਲ ਬਾਹੂ ਰਹਿਮਤੁल्लाह ਅਲੈਹ, ਤੇ ਫਿਰ ਉੱਥੇ ਕੀ ਰੰਗ ਹੁੰਦਾ ਸੀ? ਜਿਹੜੇ ਉੱਥੋਂ ਦੇ ਸੁਣਨ ਵਾਲੇ ਸਨ, ਵੇਖਣ ਵਾਲੇ, ਉਹ ਫਿਰ ਉਹਨਾਂ ਦਾ ਜਜ਼ਬਾ ਕੀ ਸੀ? ਜੀ ਪੱਟੀ ਸਾਹਿਬ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਖਿੱਤਾ ਤਾਂ ਇੱਕੋ ਹੀ ਸੀ, ਖਿੱਤਾ ਇੱਕ ਹੀ ਸੀ ਔਰ ਜ਼ੁਬਾਨ ਵੀ ਇੱਕੋ ਹੀ ਹੈ, ਕਲਚਰ ਇੱਕੋ ਹੀ ਹੈ, ਤੇ ਸੂਫੀਆ ਦਾ ਪੈਗਾਮ ਮੁਹੱਬਤ ਦਾ ਔਰ ਜਿਹੜਾ ਇੱਕ ਦੂਸਰੇ ਨੂੰ ਜੋੜਨ ਦਾ ਦਰਸ ਹੈ ਆਪਣੀ ਉਹ ਜ਼ਾਤ ਪਾਤ ਤੋਂ ਹਟ ਕੇ। ਤੇ ਉਹ ਉੱਧਰ ਜਿਹੜਾ ਜਦੋਂ ਇਹ ਕਲਾਮ ਪੜ੍ਹਿਆ ਜਾਂਦਾ ਸੀ ਹਜ਼ਰਤ ਸੁਲਤਾਨ ਬਾਹੂ ਰਹਿਮਤੁल्लाह ਅਲੈਹ ਦਾ ਜਾਂ ਸ਼ਾਹ ਹੁਸੈਨ ਸਾਹਿਬ ਦਾ ਜਾਂ ਕੋਈ ਵੀ ਸੂਫੀਆ ਦਾ ਜਿਹੜਾ ਬਜ਼ੁਰਗਾਨ ਦੀਨ ਦਾ ਕਲਾਮ ਪੜ੍ਹਿਆ ਜਾਂਦਾ, ਉਹਦਾ ਇੰਪੈਕਟ ਉਹਨਾਂ ਤੇ ਵੀ ਕੈਫੀਅਤ ਹੁੰਦੀ ਹੈ ਔਰ ਉਹ ਵੀ ਮੁਹੱਬਤ ਦਾ ਜਵਾਬ, ਯਾਨੀ ਸੂਫੀਆ ਨੇ ਜਾਂ ਜਿਹੜੇ ਅੰਦਾਜ਼ ਨਾਲ ਅਸੀਂ ਜਾਂਦੇ ਸੀ ਮੁਹੱਬਤ ਵਾਸਤੇ, ਉਹ ਉਸੇ ਤਰ੍ਹਾਂ ਉਧਰ ਵੀ ਮੁਹੱਬਤ ਨਿਛਾਵਰ ਵੀ ਹੁੰਦੀ ਸੀ ਔਰ ਲੋਕੀ ਬਹੁਤ ਜ਼ਿਆਦਾ ਪਿਆਰ ਦਿੰਦੇ ਸੀ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਯਾਨੀ ਇਹ ਤੁਸੀਂ ਇਸ ਗੱਲ ਦੇ ਐਨੀ ਸ਼ਾਹਿਦ ਹੋ, ਬਿਲਕੁਲ ਤੁਸੀਂ ਅੱਖੀ ਵੇਖਿਆ ਹਾਲ ਦੱਸਿਆ ਬਿਲਕੁਲ ਕਿ ਲੋਕ ਬਹੁਤ ਪਿਆਰ ਕਰਦੇ ਸਨ ਬਹੁਤ ਜ਼ਿਆਦਾ। ਤੇ ਇਸੇ ਲਈ ਫਿਰ ਇਕਬਾਲ ਬਾਹੂ ਉੱਥੇ ਜਾਂਦੇ ਵੀ ਸਨ। ਤੇ ਫਿਰ ਜਿਹੜਾ ਯੂਰਪ ਦਾ ਤੁਹਾਡਾ ਦੌਰਾ ਸੀ ਤੇ ਉੱਥੇ ਜਿਹੜਾ ਸਿਲਸਿਲਾ ਸੀ, ਉੱਥੇ ਵੀ ਤੁਸੀਂ ਗਏ, ਉੱਥੇ ਕਿਹੜੇ ਇਲਾਕੇ 'ਚ? ਇੰਗਲੈਂਡ 'ਚ ਗਏ ਸੋ ਜ਼ਿਆਦਾ? ਸਰ ਮੈਂ ਸਵੀਡਨ ਦੇ ਵਿੱਚ ਗਿਆ ਸੀ, ਸਵੀਡਨ, ਡੈਨਮਾਰਕ, ਕੋਪਨਹੈਗਨ ਦੇ ਵਿੱਚ, ਔਰ ਜਿਹੜਾ ਨਾਰਵੇ ਹੈ ਓਸਲੋ, ਮੈਂ ਉੱਧਰ ਨਾਲ ਗਿਆ ਸੀ ਔਰ ਉੱਥੇ ਵੀ ਬਹੁਤ ਜ਼ਿਆਦਾ ਜ਼ਾਹਿਰੀ ਗੱਲ ਹੈ ਸੂਫੀਆ ਦਾ ਪੈਗਾਮ ਤਾਂ ਇੱਕੋ ਹੀ ਹੈ। ਉਹਨਾਂ ਨੇ ਉੱਧਰ ਵੀ ਬਹੁਤ ਜ਼ਿਆਦਾ ਚੁੱਕੇ ਸਾਡੇ ਹਿੰਦੂ ਮੁਸਲਿਮ ਜਿਹੜੇ ਇੰਡੀਅਨ ਕਲਚਰ ਦੇ, ਪਾਕਿਸਤਾਨ ਕਲਚਰ ਦੇ, ਜ਼ਾਹਿਰ ਜ਼ਬਾਨ ਤੇ ਪੰਜਾਬੀ ਹੈ ਨਾ ਜੀ ਸਾਰੇ ਕਮਿਊਨਿਟੀ, ਪੰਜਾਬੀ ਕਮਿਊਨਿਟੀ ਨੇ ਔਰ ਸਾਰਿਆਂ ਨੇ ਉੱਥੇ ਬੜੀ ਮੁਹੱਬਤ ਦਿੱਤੀ। ਸਰ ਮੈਂ ਇੱਕ ਗੱਲ ਇਹਦੇ 'ਚ ਐਡ ਕਰਾਂਗਾ ਕਿ ਇਹ ਤੇ ਉਹ ਲੋਕ ਨੇ ਸਾਡੇ ਏਸ਼ੀਅਨ ਇੱਥੋਂ ਦੇ, ਖਾਸ ਕਰ ਇੰਡੋ ਪਾਕ ਦੇ ਜਿਹੜੇ ਲੋਕ ਨੇ, ਇਹਨਾਂ ਨੂੰ ਤਾਂ ਚਲੋ ਉਰਦੂ ਦੀ ਜਾਂ ਪੰਜਾਬੀ ਦੀ ਸਮਝ ਆਉਂਦੀ ਹੈ। ਤੁਸੀਂ ਦੇਖੋ ਕਿ ਸਾਡੇ ਅਕਸਰ ਸੂਫੀ ਸਿੰਗਰ ਨੇ, ਇਹਨਾਂ ਨੇ ਜਾ ਕੇ ਅੰਗਰੇਜ਼ਾਂ ਦੇ ਵਿੱਚ ਗਾਇਆ ਹੋਇਆ। ਇਹ ਦੋਸਤ ਹੈ ਜੀ। ਔਰ ਮਤਲਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਤੁਸੀਂ ਦੇਖ ਲਓ, ਉਹਦੀਆਂ ਸਾਡੇ ਕੋਲ ਵੀਡੀਓਜ਼ ਮੌਜੂਦ ਨੇ ਕਿ ਅੰਗਰੇਜ਼ਾਂ ਨੂੰ ਕਵਾਲੀਆਂ ਤੇ ਜਾਂ ਸੂਫੀਆਨਾ ਕਲਾਮ ਤੇ ਆਪਦਾ ਪਰਵੀਨ ਸਾਹਿਬਾ ਦੇ ਕਲਾਮ ਜਾਂ ਇਕਬਾਲ ਬਾਹੂ ਸਾਹਿਬ ਦਾ ਕਲਾਮ ਅੰਗਰੇਜ਼ ਝੂਮਦੇ ਨੇ ਵੈਸੇ ਇਸ ਤਰ੍ਹਾਂ। ਉਹ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਸਮਝ ਹੈ ਵੇ ਕਿ ਕੀ ਕਹਿ ਰਹੇ ਨੇ, ਉਹਨੇ ਕਿਹਾ ਸਮਝ ਨਹੀਂ ਆ ਰਹੀ, ਲੇਕਿਨ ਜੋ ਇੱਕ ਦਿਲ ਦੀ ਕੈਫੀਅਤ ਚੇਂਜ ਹੋ ਰਹੀ ਹੈ, ਬਿਲਕੁਲ ਜੋ ਸਾਡੇ ਤੇ ਇਸ ਕਲਾਮ ਦਾ ਅਸਰ ਹੋ ਰਿਹਾ ਸੀ ਤੇ ਉਹਦਾ ਮਜ਼ਾ ਲੈ ਰਹੇ ਹਾਂ। ਤੇ ਸੋ ਇਹ ਕਲਾਮ ਦੀ ਇੱਕ ਆਪਣੀ ਤਾਸੀਰ ਹੈ ਔਰ ਬਾਕੀ ਸ਼ਾਇਰੀ ਦਾ ਇੱਕ ਹੋਣਾ ਜਾਂ ਉਹਦਾ ਕੀ ਕਹਿੰਦੇ ਨਾ ਕਿ ਕਾਫੀਆ ਰਦੀਫ ਜਾਂ ਉਹ ਆਪਣੀ ਜਗ੍ਹਾ ਤੇ ਲੈਂਦਾ ਵੇ, ਸੁਰ ਦਾ ਤਾਲ ਦਾ ਆਪਣੀ ਜਗ੍ਹਾ ਤੇ ਅਸਰ ਹੈ ਵੇ, ਲੇਕਿਨ ਸਰ ਬਾਬਿਆਂ ਦੇ ਕਲਾਮ ਦੇ ਵਿੱਚ ਇੱਕ ਤਾਸੀਰ ਹੈ ਔਰ ਉਹ ਅਸਰ ਕਰਦੀ, ਜਿਹੜਾ ਵੀ ਬੰਦਾ ਸੁਣਦਾ ਉਹ ਅਸਰ ਕਰਦੀ ਹੈ। ਤੇ ਇਸ ਤੋਂ ਵੱਡੀ ਗੱਲ ਹੈ ਜਿਹੜੀ ਅੱਗੇ ਜਿਹੜਾ ਤੁਹਾਡਾ ਮਿਸ਼ਨ ਹੈ
ਜਿਹੜਾ ਸਾਡਾ ਸਭ ਦਾ ਮਿਸ਼ਨ ਹੈ ਕਿ ਜੇ ਅਸੀਂ ਇਹਨੂੰ ਸਮਝ ਲਈਏ, ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਲਈਏ, ਫਿਰ ਤੇ ਸੱਤਾ ਹੀ ਕਹਿ ਰਿਹਾ ਹੈ। ਬਿਲਕੁਲ ਬਹੁਤ ਵਧੀਆ ਗੱਲ ਕੀਤੀ ਆਪ ਤੁਸੀਂ ਅੱਗੇ- ਮੁਮਤਾਜ਼ ਮਲਕ ਸਾਹਿਬ ਨੇ। ਤੁਸੀਂ ਅੱਗੇ ਗੱਲ ਕੀਤੀ ਵਜੇ ਅੱਲਾ ਵਾਲੀ ਤਾਰ ਵਾਲੀ, ਤੇ ਮੈਂ ਸਮਝਦਾ ਕਿ ਇਹ ਤਾਰ ਵੱਜਣ ਤੋਂ ਪਹਿਲਾਂ ਤਾਰ ਦਾ ਮਿਲਣਾ ਬੜਾ ਜ਼ਰੂਰੀ ਹੈ। ਵਾਹ ਵਾਹ। ਤੇ ਫਿਰ ਮੈਨੂੰ ਉੱਥੇ ਉਹ ਗੱਲ ਯਾਦ ਆ ਗਈ ਕਿ ਅੱਲਾ ਅੱਲਾ कहने से अल्लाह ना मिले, अल्लाह वाले हैं जो अल्लाह से मिला देते हैं। ਵਾਹ ਵਾਹ। ਕਿ ਇਹ ਤਾਰ ਮਿਲਾਨ ਵਾਲੇ ਬੇਸਿਕਲੀ ਇਹ ਸੂਫੀ ਲੋਕ ਸੂਫੀ ਲੋਕ, ਸੂਫੀ ਕਿ ਸਾਨੂੰ ਅੱਲਾਹ ਤਾਲਾ ਨੇ ਇਹਨਾਂ ਦੀ ਸੰਗਤ ਤਾ ਕੀਤੀ। ਜਿਹੜਾ ਵੀ ਬਜ਼ੁਰਗਾਂ ਦੀ ਸੋਹਬਤ ਦੇ ਵਿੱਚ ਬੈਠਾ ਤੁਸੀਂ ਵੇਖੋ ਕਿ ਉਹਨੇ ਅੱਲਾਹ ਤਾਲਾ ਦੇ ਨਾਲ ਉਹਨਾਂ ਨੇ ਮਿਲਾ ਦਿੱਤਾ ਹੈ। ਕਨੈਕਸ਼ਨ ਜਦੋਂ ਮਿਲ ਗਿਆ ਹੈ, ਤਾਰ ਮਿਲ ਗਈ ਤੇ ਫਿਰ ਤਾਰ ਵੱਜਣੀ ਸ਼ੁਰੂ ਹੋ ਗਈ। ਥੋੜੀ ਸੋਹਣੀ ਗੱਲ ਵੇਖੋ ਜੀ, ਇਸ ਲਈ ਹਜ਼ਰਤ ਬਾਹੂ ਫਰਮਾਉਂਦੇ ਨੇ ਨਾ, ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੋ, ਵਾਹ ਵਾਹ ਵਾਹ, ਬੇਸ਼ੱਕ। ਨਫੀ ਇਸ ਬਾਤ ਦਾ ਪਾਣੀ ਮਿਲਿਆ ਹਰ ਰੱਗੇ ਹਰ ਜਾਈ ਹੋ, ਵਾਹ ਵਾਹ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁਲਨ ਤੇ ਆਈ ਹੋ, ਜੀਵੇ ਮੁਰਸ਼ਦ ਕਾਮਿਲ ਬਾਹੂ ਜੈ ਐ ਬੂਟੀ ਲਾਈ ਹੋ। ਸੁਭਾਨ ਅੱਲਾਹ। ਤੇ ਲਿਹਾਜ਼ਾ ਉਹ ਤੁਸੀਂ ਦਰੁਸਤ ਫਰਮਾਇਆ। ਔਰ ਹਜ਼ਰਤ ਬਾਹੂ ਸੁਲਤਾਨੁਰ ਆਰਿਫੀਨ ਰਹਿਮਤੁल्लाह ਅਲੈਹ ਵੀ ਇਹੀ ਫਰਮਾ ਰਹੇ ਨੇ ਕਿ ਇਹ ਜਿਹੜੀ ਗੱਲ ਤੁਸੀਂ ਦੱਸੀ ਇਹ ਕਲਾਮ ਬਾਹੂ ਦਾ ਨਿਚੋੜ ਹੈ। ਔਰ ਦੀਗਰ ਸੂਫੀਆ ਦਾ ਵੀ ਇਹੀ ਸਿਲਸਿਲਾ ਹੈ। ਬਸ ਅੱਲਾਹ ਪਾਕ ਸਾਨੂੰ ਇਸ ਸੰਗਤ ਦੇ ਵਿੱਚ ਕਾਇਮ ਰੱਖੇ। ਆਮੀਨ ਆਮੀਨ ਆਮੀਨ। ਤੇ ਇਹ ਬੜੀ ਮਤਲਬ ਇੱਕ ਨਿਸਬਤੀ ਸੰਗਤ ਜਿਹੜੀ ਹੈ ਨਾ ਜੀ, ਇਹ ਫਾਇਦਾ ਦਿੰਦੀ ਹੈ, ਬੇਸ਼ੱਕ ਇਹ ਤਾਰਦੀ ਹੈ ਦੁਨੀਆ ਔਰ ਆਖਰਤ ਵਿੱਚ। ਬੇਸ਼ੱਕ। ਤੇ ਇਹ ਸਾਡਾ ਮਾਣ ਹੈ, ਸਾਡਾ ਮਾਣ ਤਰਾਨ ਹੈ। ਤੇ ਨਦੀਮ ਸਾਹਿਬ ਤੁਸੀਂ ਗੱਲ ਕਰ ਰਹੇ ਸੋ, ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਜ਼ਾਹਿਰ ਹੈ ਪੰਜਾਬੀ ਜ਼ੁਬਾਨ ਇੱਕ ਵਸੀਹ ਖਿੱਤੇ ਤੇ ਬੋਲੀ ਜਾਂਦੀ ਹੈ। ਤੇ ਸੂਫੀ ਸ਼ਾਇਰ ਹਜ਼ਰਤ ਮੌਲਵੀ ਮੁਹੰਮਦ ਸੁਲੇਮਾਨ ਰਹਿਮਤੁल्लाह ਅਲੈਹ ਜਿਨ੍ਹਾਂ ਤਲਕ ਚਕਵਾਲ ਤੋਂ ਸੀ, ਉਹਨਾਂ 1899 ਦੇ ਵਿੱਚ ਇਹ ਗੱਲ ਕੀਤੀ ਸੀ। ਜੀ। ਮਿਰਾਜਨਾਮਾ ਉਹਨਾਂ ਲਿਖਿਆ। ਅੱਛਾ। ਮਿਰਾਜਨਾਮਾ ਕਲਾਂ, ਉਹਦੇ ਵਿੱਚੋਂ ਲਿਖਦੇ ਨੇ, ਪੀਸ਼ਾਵਰ ਥੀ ਜਮਨਾ ਤਾਈ, ਚੰਬਾ ਥੀ ਤਾਂ ਡੇਰਾ, ਬੋਲਣ ਸਮਝਣ ਲੋਕ ਪੰਜਾਬੀ, ਸੁੱਚਾ ਸੁਖਨ ਮੇਰਾ। ਅੱਛਾ ਅੱਛਾ, ਵਾਹ ਵਾਹ ਵਾਹ। ਯਾਨੀ ਆਪਨੇ ਫਰਮਾਇਆ ਕਿ ਪਿਸ਼ਾਵਰ ਤੋਂ ਲੈ ਕੇ ਗੰਗਾ ਜਮਨਾ ਤੱਕ, ਠੀਕ ਹੈ ਨਾ ਜੀ, ਇਹ ਜ਼ਬਾਨ ਬੋਲੀ ਜਾ ਰਹੀ ਹੈ ਜੀ। ਇਹ ਜਨਾਬ ਦੁਨੀਆ ਦੀ 5ਵੀਂ ਵੱਡੀ ਜ਼ਬਾਨ ਹੈ ਔਰ ਆਲਮ ਇਸਲਾਮ ਦੀ ਤੀਸਰੀ ਵੱਡੀ, ਯਾਨੀ ਅਰਬੀ ਔਰ ਫਾਰਸੀ ਤੋਂ ਬਾਅਦ ਇਹ ਤੀਸਰੀ ਵੱਡੀ ਜ਼ਬਾਨ ਹੈ ਜਿਸ ਦੇ ਥਰੂ ਦੀਨ ਦੀ ਤਾਲੀਮਾਤ ਪਹੁੰਚੀਆਂ ਔਰ ਹੱਕ ਦਾ ਪਰਚਮ, ਹੱਕ ਦਾ ਅਲਮ, ਹੱਕ ਦਾ ਝੰਡਾ ਉੱਚਾ ਹੋਇਆ ਔਰ ਸੂਫੀਆ ਨੇ ਕੰਮ ਕੀਤਾ। ਤੇ ਜਨਾਬ ਅਸੀਂ ਇਸ ਸਿਲਸਿਲੇ ਨੂੰ ਹੋਰ ਅਗਾਂਹ ਵਧਾਵਾਂਗੇ ਔਰ ਜਨਾਬ ਬੇਨਤੀ ਕਰਾਂਗੇ ਜਨਾਬ ਮੁਹਤਰਮ ਨਦੀਮ ਇਕਬਾਲ ਬਾਹੂ ਅੱਗੇ ਕਿ ਉਹ ਹੋਰ ਕੁਝ ਸੁਣਾ। ਸਰ ਮੈਂ ਆਜ਼ਮ ਚਿਸ਼ਤੀ ਰਹਿਮਤੁल्लाह ਅਲੈਹ ਦਾ ਮਾਸ਼ਾਅੱਲਾ ਕਲਾਮ, ਵਾਹ ਜੀ ਵਾਹ, ਉਹਦੇ ਵਾਸਤੇ ਜੀ। ਜੇ ਤੂੰ ਵਿਕਿਆ ਇਸ਼ਕ ਬਾਜ਼ਾਰ ਵੀ ਨਹੀਂ, ਜੇ ਤੂੰ ਵਿਕਿਆ ਇਸ਼ਕ ਬਾਜ਼ਾਰ ਵੀ ਨਹੀਂ, ਜੇ ਤੂੰ ਚੜਿਆ ਤੇ ਦਾਰ ਵੀ ਨਹੀਂ, ਜੇ ਤੂੰ ਵਿਕਿਆ ਇਸ਼ਕ ਬਾਜ਼ਾਰ ਵੀ ਨਹੀਂ, ਜੇ ਤੂੰ ਚੜਿਆ ਤੇ ਦਾਰ ਵੀ ਨਹੀਂ, ਏਡਾ ਸਸਤਾ ਸੌਦਾ ਪਿਆਰ ਵੀ ਨਹੀਂ, ਏਡਾ ਸਸਤਾ ਸੌਦਾ ਪਿਆਰ ਵੀ ਨਹੀਂ, ਏਡਾ ਸੌਖਾ ਲੱਭਦਾ ਯਾਰ ਵੀ ਨਹੀਂ, ਜੇ ਤੂੰ ਵਿਕਿਆ ਇਸ਼ਕ ਬਾਜ਼ਾਰ ਵੀ ਨਹੀਂ। ਕਈ ਜੰਗਲ ਗਾਨੇ ਪੈਂਦੇ ਨੇ, ਕਈ ਦੋਜ਼ਖ ਲੰਘਨੇ ਪੈਂਦੇ ਨੇ,
ਸੁਖ ਢੂੰਡੇ ਵਾਹ, 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 ਵਾਹ। ਜਿਹੜਾ ਬਨ ਕੇ ਆਸ਼ਿਕ ਸੁਖ ਢੂੰਡੇ, ਉਹਦੀ ਕਿਸਮਤ ਵਿੱਚ ਦੀਦਾਰ ਵੀ ਨਹੀਂ। ਜੇ ਤੂੰ ਵੀ ਕਿਹਾ ਇਸ਼ਕ ਬਾਜ਼ਾਰ ਵੀ ਨਹੀਂ। ਕੁਝ ਸਮਝ ਨਾ ਆਵੇ ਲੋਕਾਂ ਨੂੰ, ਉਹ ਕਦੇ ਨਾਲ ਸ਼ਹੀਦ ਕਰੇ। ਕੁਝ ਸਮਝ ਨਾ ਆਵੇ ਵਾਹ ਵਾਹ ਲੋਕਾਂ ਨੂੰ, ਉਹ ਕਦੇ ਨਾਲ ਸ਼ਹੀਦ ਕਰੇ, ਸ਼ਹੀਦ ਕਰੇ। ਡਿਠਿਆਰ ਦੇ ਹੱਥ ਤਲਵਾਰ ਵੀ ਨਹੀਂ। ਡਿਠਿਆਰ ਦੇ ਹੱਥ ਤਲਵਾਰ ਵੀ ਨਹੀਂ। ਪਰ ਖਾਲੀ ਜਾਂਦਾ ਵਾਰ ਵੀ ਨਹੀਂ। ਜੇ ਤੂੰ ਵੀ ਕਿਹਾ ਇਸ਼ਕ ਬਾਜ਼ਾਰ ਵੀ ਨਹੀਂ। ਜੇ ਤੂੰ ਚੜਿਆ ਤੇ ਦਾਰ ਵੀ ਨਹੀਂ। ਜਦ ਮਾਹੀ ਪੁੱਛਿਆ ਹਾਲ ਮੇਰਾ, ਵਗ ਪੇਪਰ ਨਾਲੇ ਹੰਝੂਆਂ ਦੇ। ਜਦ ਮਾਹੀ ਪੁੱਛਿਆ ਹਾਲ ਮੇਰਾ, ਹਾਲ ਮੇਰਾ, ਵਗ ਪੇਪਰ ਨਾਲੇ ਹੰਝੂਆਂ ਦੇ। ਬਹੁਤ ਅੱਛੇ। ਹੰਝੂਆਂ ਦੇ। ਮੈਂ ਰਹਿ ਸਕਿਆ ਖਾਮੋਸ਼ ਵੀ ਨਹੀਂ। ਮੈਂ ਰਹਿ ਸਕਿਆ ਖਾਮੋਸ਼ ਵੀ ਨਹੀਂ। ਪਰ ਕਰ ਸਕਿਆ ਇਜ਼ਹਾਰ ਵੀ ਨਹੀਂ। ਜੇ ਤੂੰ ਵੀ ਕਿਹਾ ਇਸ਼ਕ ਬਾਜ਼ਾਰ ਵੀ ਨਹੀਂ। ਜੇ ਤੂੰ ਚੜਿਆ ਤੇ ਦਾਰ ਵੀ ਨਹੀਂ। ਐਡਾ ਸਸਤਾ ਸੌਦਾ ਪਿਆਰ ਵੀ ਨਹੀਂ। ਐਡਾ ਸਸਤਾ ਸੌਦਾ ਪਿਆਰ ਵੀ ਨਹੀਂ। ਏਡਾ ਸੌਖਾ ਲੱਭਦਾ ਯਾਰ ਵੀ ਨਹੀਂ। ਜੇ ਤੂੰ ਵੀ ਕਿਹਾ ਇਸ਼ਕ ਬਾਜ਼ਾਰ ਵੀ ਨਹੀਂ। ਵੀ ਨਹੀਂ। ਲੋ ਜੀ ਜਨਾਬ ਮੁਹੰਮਦ ਆਜ਼ਮ ਚਿਸ਼ਤੀ ਰਹਿਮਤੁल्लाह अलैह ਜਿਹੜੇ ਜਨਾਬ ਪਾਕਿਸਤਾਨ ਦੇ ਵਿੱਚ ਨਾਤ ਦੇ ਫਰੋਗ ਦੇ ਹਵਾਲੇ ਨਾਲ ਪਾਕਿਸਤਾਨ ਬਣਨ ਤੋਂ ਬਾਅਦ ਬਹੁਤ ਅੱਛਾ, ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਨਾਂ ਕੋਈ ਸ਼ੱਕ ਨਹੀਂ। ਤੇ ਆਪ ਤੋਂ ਬਾਅਦ ਫਿਰ ਮੁਹੰਮਦ ਅਲੀ ਜ਼ਹੂਰੀ ਵਾਹ ਵਾਹ। ਰਹਿਮਤੁल्लाह अलैह। ਤੇ ਇਹ ਸਿਲਸਿਲਾ ਫਿਰ ਜਾਰੀ ਹੈ। ਬੇਸ਼ੱਕ ਤੇ ਜਨਾਬ ਉਹਨਾਂ ਦੇ ਆਰਫਾਨਾ ਕਲਾਮ ਦੇ ਵਿੱਚੋਂ ਜਨਾਬ ਨਦੀਮ ਇਕਬਾਲ ਬਾਹੂ ਸਾਹਿਬ ਨੇ ਬਹੁਤ ਹੀ ਸੁਰ ਦੇ ਨਾਲ ਮਿੱਠੀ ਆਵਾਜ਼ ਦੇ ਵਿੱਚ
ਜਨਾਬ ਪੂਰੀ ਤਰ੍ਹਾਂ ਆਪ ਵੀ ਡੁੱਬ ਕੇ ਤੇ ਸਾਨੂੰ ਵੀ ਡੁੱਬ ਕੇ ਕਲਾਮ ਪੜ੍ਹੇ। ਬਹੁਤ ਸੋਹਣਾ ਪੜ੍ਹੇ, ਬਹੁਤ ਅੱਲਾਹ ਤਾਲਾ ਜਜ਼ਾ ਦੇ। ਤੇ ਇਹ ਸਰ ਇਨਸ਼ਾਅੱਲਾ ਇਹ ਬੈਠਕਾਂ ਚੱਲਦੀਆਂ ਰਹਿਣਗੀਆਂ। ਇਨਸ਼ਾਅੱਲਾ ਇਨਸ਼ਾਅੱਲਾ ਇਹ ਸਿਲਸਿਲਾ ਸਾਡਾ ਸੰਗਤ ਦਾ ਅਗਾਂ ਟੁਰਦਾ ਰਹੇਗਾ। ਤੇ ਇਹ ਜਨਾਬ ਅਸੀਂ ਇਸ ਮਹਿਫਲਾਂ ਤੋਂ ਔਰ ਸੂਫੀਆਨਾ ਕਲਾਮ ਤੋਂ ਫੈਜ਼ ਮੁਸਲਸਲ ਹਾਸਲ ਕਰਦੇ ਰਵਾਂਗੇ ਇਨਸ਼ਾਅੱਲਾ। ਤੇ ਇਹ ਨਿਸਬਤ ਕਾਇਮ ਰਹੇਗੀ ਇਨਸ਼ਾਅੱਲਾ। ਤੇ ਇਹ ਵੇ ਕਿ ਮੈਂ ਅੱਜ ਦੀ ਕੂਕ ਪਾਕਿਸਤਾਨ ਕੂਕ ਦੀ ਜਿਹੜੀ ਪੰਜਾਬੀ ਬੈਠਕ ਇੱਥੇ ਸ਼ਿਰਾਜ਼ ਟਾਊਨ ਲਾਹੌਰ ਦੇ ਵਿੱਚ ਸਜਾਈ ਗਈ ਹੈ, ਇਸ ਹਵਾਲੇ ਨਾਲ ਜਨਾਬ ਹਾਫਿਜ਼ ਮੁਮਤਾਜ਼ ਮਲਕ ਸਾਹਿਬ ਔਰ ਜਨਾਬ ਨਦੀਮ ਇਕਬਾਲ ਬਾਹੂ ਸਾਹਿਬ ਦਾ ਧੰਨਵਾਦ। ਜਨਾਬ ਤੁਸੀਂ ਇੱਥੇ ਆਏ ਔਰ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਰੌਣਕ ਬਖਸ਼ੀ, ਬਲਕਿ ਰੌਣਕ ਨੂੰ ਵੀ ਰੌਣਕ ਬਖਸ਼ੀ। ਮਾਸ਼ਾਅੱਲਾ ਤੇ ਬੜੀ ਸਰ ਤੁਹਾਡਾ ਬਹੁਤ ਸ਼ੁਕਰੀਆ। ਮੈਂ ਬਸ ਇੱਕ ਛੋਟੀ ਜਿਹੀ ਗੁਜ਼ਾਰਿਸ਼ ਤੁਹਾਡੇ ਤਵਸਤ ਨਾਲ ਆਪਣੇ ਸਾਰੇ ਦੇਖਣ ਔਰ ਸੁਣਨ ਵਾਲਿਆਂ ਤੱਕ ਜ਼ਰੂਰ ਡਿਊਟੀ ਸਮਝ ਕੇ ਮੈਂ ਕਰਨਾ ਚਾਹੁੰਦਾ ਕਿ ਦੇਖੋ, ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਦਰੂਦ ਪਾਕ ਨੂੰ ਅਪਣਾ ਲਓ ਮਾਸ਼ਾਅੱਲਾ ਔਰ ਇਹ ਉਹ ਅਮਲ ਹੈ ਸੱਲੱਲਾਹੁ ਅਲੈਹਿ ਵਸੱਲਮ ਕਰਦਾ ਔਰ ਫਰਿਸ਼ਤੇ ਵੀ ਕਰਦੇ ਨੇ। ਤੇ ਹਰ ਉਹ ਬੰਦਾ ਜਿਹਦੇ ਤੇ ਸੋਨੇ ਰੱਬ ਦਾ ਕਰਮ ਹੈ, ਫਜ਼ਲ ਹੈ, ਉਹ ਵੀ ਇਹ ਅਮਲ ਕਰਦਾ ਹੈ। ਤੇ ਫਿਰ ਅੱਲਾ ਦੇ ਫਰਮਾਨ ਦੇ ਮੁਤਾਬਕ ਈਮਾਨ ਵਾਲਿਆਂ 'ਚ ਪੱਕੇ ਸ਼ਾਮਲ ਹੋ ਜਾਈਏ। ਆਓ ਸਾਰੇ ਰਲ ਕੇ ਦਰੂਦ ਪਾਕ ਪੜ੍ਹੀਏ ਔਰ ਦਰੂਦ ਪਾਕ ਨੂੰ ਅਪਣਾ ਲਈਏ। ਔਰ ਦਰੂਦ ਪਾਕ ਉਹੀ ਬੰਦਾ ਪੜ੍ਹਦਾ ਹੈ ਜਿਹੜਾ ਚੁਣਿਆ ਜਾਂਦਾ ਹੋਵੇ। ਤੇ ਫਿਰ ਅਸੀਂ ਚੁਣੇ ਹੋਏ ਲੋਕਾਂ ਦੇ ਵਿੱਚ ਆਪਣਾ ਇੰਤਖਾਬ ਕਰੀਏ। ਸਾਡੇ ਆਪਣੇ ਤੇ डिपेंड करता है। अल्लाह ताला सारे सब पे करम करे। आमीन। सल्लल्लाहु अलैहि व आलिहि वसल्लम। सल्लल्लाहु अलैहि व आलिहि वसल्लम। सल्लल्लाहु अला हबीबिही मुहम्मदिन व आलिहि वसल्लम। या वदूद सल्ली अला मुहम्मदिन व आलिहि व अस्हाबिही इन्नका रहीमुन वदूद। ਤੇ ਅੱਲਾਹ ਤਾਲਾ ਜੀ ਇੱਕ ਐਸੀ ਇਬਾਦਤ ਹੈ, ਇਸ ਦੇ ਬਾਰੇ ਚ ਬਜ਼ੁਰਗਾਂ ਨੇ ਫਰਮਾਇਆ ਕਿ ਦਰੂਦ ਸ਼ਰੀਫ ਦਾ ਮਤਲਬ ਇਹ ਹੈ ਕਿ ਉਹ ਕਬੂਲ ਹੈ। ਜਿਸ ਨੇ ਪੜ੍ਹਿਆ ਉਸਨੇ ਇੱਕ ਮਕਬੂਲ ਇਬਾਦਤ ਕੀਤੀ ਤੇ ਇਹ ਸਾਦਤ ਹੈ। ਔਰ ਇਸੇ ਵਾਸਤੇ ਹੀ ਜਨਾਬ ਹਾਫਿਜ਼ ਮੁਮਤਾਜ਼ ਮਲਕ ਸਾਹਿਬ ਨੇ ਸਾਨੂੰ ਇਹਦੇ ਵੱਲ ਗੋ ਕਰਾਇਆ, ਤਵੱਜੋ ਕਰਾਈ ਹੈ। ਅੱਲਾਹ ਤਾਲਾ ਇਹਨਾਂ ਦੀ ਇਸ ਕਾਵਸ਼ ਨੂੰ ਰੰਗ ਲਾਏ। ਤੇ ਇਹ ਸਿਲਸਿਲਾ ਸੰਗਤ ਦਾ ਟੁਰਦਾ ਰਹੇਗਾ। ਸਾਡਾ YouTube ਦਾ ਕੂਕ ਪਾਕਿਸਤਾਨ ਕੂਕ ਦਾ ਚੈਨਲ ਹੈ। ਤਮਾਮ ਸਾਥੀ ਇਸ ਨੂੰ ਵੇਖਣ, ਉਸ ਨੂੰ ਸਬਸਕ੍ਰਾਈਬ ਵੀ ਕਰਨ ਤਾਂ ਕਿ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ। ਔਰ ਆਰਫਾਨਾ ਕਲਾਮ ਦਾ ਸਿਲਸਿਲਾ, ਇਹ ਸੰਗਤ ਦਾ ਸਿਲਸਿਲਾ, ਇਹ ਬੈਠਕ ਦਾ ਸਿਲਸਿਲਾ ਤੁਹਾਡੇ ਤੱਕ ਪਹੁੰਚਦਾ ਰਹੇ। ਤੇ ਇੱਕ ਵਾਰੀ ਫਿਰ ਜਨਾਬ ਤੁਹਾਡਾ ਧੰਨਵਾਦ। ਤੇ ਇਹ ਅਸੀਂ ਜੀ ਆਇਆਂ ਨੂੰ ਵੀ ਆਖ ਦਿੱਤਾ, ਲੇਕਿਨ ਦੁਬਾਰਾ ਵੀ ਆਖਦਿਆਂ ਰਹਿਣਾ। ਅੱਲਾਹ ਤਾਲਾ ਜਜ਼ਾ ਦੇ। ਮੈਂ ਤੁਹਾਡਾ ਬਹੁਤ ਜ਼ਿਆਦਾ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਮੁਹੱਬਤ ਕਰਨ ਵਾਲੇ ਕੂਕ ਪਾਕਿਸਤਾਨ ਕੂਕ ਦੇ ਪਲੇਟਫਾਰਮ ਰਾਹੀਂ ਔਰ ਆਪਣੀ ਖੂਬਸੂਰਤ ਮੇਜ਼ਬਾਨੀ ਦੇ ਹਵਾਲੇ ਨਾਲ ਤੁਸੀਂ ਜਿੰਨਾ ਮੁਹੱਬਤ ਦਿੱਤੀ ਔਰ ਜਿੰਨੀ ਇੱਜ਼ਤ ਦਿੱਤੀ, ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ। ਮਿਹਰਬਾਨੀ ਜੀ ਆਇਆਂ ਨੂੰ ਸੁਖੀ ਵਸੋ, ਖੈਰਾ ਹੋਣ। ਤੇ ਲੈਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਲੈਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।